ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰਮੁਖ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰਮੁਖ ਪਿਆਰੋ ਸਾਡੇ ਅੰਦਰ ਅਗਿਆਨਤਾ ਵਾਲਾ ਉਦੋਂ ਹਨੇਰਾ ਦੂਰ ਹੋਵੇਗਾ ਜਦੋਂ ਗੁਰੂ ਨਾਨਕ ਦੀ ਬਾਣੀ ਸਾਡੇ ਮਨ ਤੇ ਘਰ ਦੇ ਵਿੱਚ ਵਸ ਗਈ। ਉਦੋਂ ਸੱਚਮੁੱਚ ਗਿਆਨਤਾ ਵਾਲਾ ਹਨੇਰਾ ਬਿਲਕੁਲ ਖਤਮ ਹੋ ਜਾਵੇਗਾ। ਅਸੀਂ ਜੇ ਅੱਜ ਵੀ ਗੁਰਮੁਖ ਪਿਆਰੋ ਮੈਂ ਫਿਰ ਬੇਨਤੀ ਕਰ ਰਿਹਾ, ਗੁਰਮੁਖ ਪਿਆਰੋ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਗਿਆਨ ਬਖਸ਼ਿਆ ਸੀ, ਗਿਆਨ ਦੇ ਆਏ ਖੋਜੀ ਦੱਸੀ ਸੀ। ਅੱਜ ਵੀ ਗੁਰਮੁਖ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜ਼ਰੂਰੀ ਸੂਚਨਾ ਹੈ ਸੰਗਤ ਵਾਸਤੇ, ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸਿੰਘਾਂ ਵਾਲਾ ਜਿਹੜਾ ਕਿ ਮੋਗਾ ਜ਼ਿਲ੍ਹਾ ਦੇ ਵਿੱਚ ਹੈ। ਇੱਥੇ ਰਾਤ ਦੇ ਅਸੀਂ ਠਹਿਰੇ ਹੋਏ ਸੀਗੇ। ਅੱਜ ਸ਼ਾਮ ਦਾ ਸਮਾਗਮ ਸੀਗਾ ਜਲੰਧਰ ਵਿਖੇ ਜਿਹੜਾ ਕਿ ਨਗਰ ਕੀਰਤਨ ਸੀ। ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਬੁਲਾਇਆ ਹੋਇਆ ਸੀਗਾ ਤੇ ਜਦੋਂ ਅਸੀਂ ਚੱਲਣ ਲੱਗੇ ਹਾਂ ਤਕਰੀਬਨ 3 ਵਜੇ ਦੁਪਹਿਰ ਤੇ ਉਦੋਂ ਪ੍ਰਸ਼ਾਸਨ ਦੇ ਜਿਹੜੇ ਵੱਡੇ ਜ਼ਿੰਮੇਵਾਰ ਅਫਸਰ ਨੇ ਉਹ ਬਹੁਤ ਵੱਡੀ ਲਾਮ ਲਸ਼ਕਰ ਦੇ ਨਾਲ ਜਿਹੜੇ ਆਉਂਦੇ ਨੇ ਤੇ ਆ ਕੇ ਭਾਈ ਸਾਹਿਬ ਨਾਲ ਪਹਿਲਾਂ ਤਾਂ ਪਿਆਰ ਨਾਲ ਮਿੱਠੀਆਂ ਗੱਲਾਂ ਕਰਦੇ ਨੇ। ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਸੀਂ ਸਮਾਗਮ ਤੇ ਨਹੀਂ ਜਾ ਸਕਦੇ। ਸੋ ਸਮਾਗਮ ਜਿਹੜਾ ਸੀਗਾ ਉਹ ਨਗਰ ਕੀਰਤਨ ਸੀ ਜਲੰਧਰ ਸ਼ਹਿਰ ਦੇ ਵਿੱਚ। ਸੋ ਸੰਗਤ ਅਜੇ ਤੱਕ ਉੱਥੇ ਉਡੀਕ ਰਹੀ ਹੈ। ਜਿਹੜੀ ਸੰਗਤ ਜਲੰਧਰ ਸ਼ਹਿਰ ਦੇ ਵਿੱਚ ਉਡੀਕ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਪ੍ਰਸ਼ਾਸਨ ਤੁਹਾਨੂੰ ਥੋੜੇ ਸਮੇਂ ਤੱਕ ਪਿੰਡ ਸਿੰਘਾਂ ਵਾਲਾ ਜ਼ਿਲ੍ਹਾ ਮੋਗਾ ਤੋਂ ਨਹੀਂ ਨਿਕਲਣ ਦਿੰਦਾ ਤਾਂ ਅਸੀਂ ਉੱਥੇ ਜਿਹੜਾ ਆ ਜਲੰਧਰ ਸ਼ਹਿਰ ਦੇ ਵਿੱਚ ਜਾਮ ਲਾ ਦੇਵਾਂਗੇ। ਸੋ ਇਹ ਸੰਗਤ ਨੂੰ ਬੇਨਤੀ ਹੈ, ਜਿਹੜੀ ਆਸ-ਪਾਸ ਦੀ ਸੰਗਤ ਹੈ ਉਹ ਇੱਥੇ ਪਹੁੰਚੇ ਵੱਧ ਤੋਂ ਵੱਧ। ਪਿੰਡ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਦੇ ਜਿਹੜਾ ਬਿਲਕੁਲ ਨੇੜੇ ਘਰ ਦੇ ਵਿੱਚ ਠਹਿਰੇ ਹੋਏ ਸੀਗੇ। ਸੋ ਸੰਗਤ ਆ ਕੇ ਇਹਨਾਂ ਨੂੰ ਪੁੱਛੇ ਕਿ ਇੰਨੀ ਕੀ ਲੋੜ ਪੈ ਗਈ ਕਿ ਐਡਾ ਵੱਡਾ ਲਾਮ ਲਸ਼ਕਰ ਲੈ ਕੇ ਸਾਨੂੰ ਗੁਰਮਤਿ ਸਮਾਗਮ ਕਰਨ ਤੋਂ ਜਿਹੜਾ ਰੋਕਿਆ ਜਾ ਰਿਹਾ ਹੈ। ਕਿ ਅਸੀਂ ਜਲੰਧਰ ਦੇ ਵਿੱਚ ਜਿਹੜਾ ਉਹ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਜਾ ਰਹੇ ਸੀਗੇ, ਕੋਈ ਹੋਰ ਸਮਾਗਮ ਨਹੀਂ ਸੀ ਉਸ ਤਰ੍ਹਾਂ ਦਾ। ਸੋ ਉਹ ਸਮਾਗਮ ਜਿਹੜਾ ਆ ਨਗਰ ਕੀਰਤਨ ਆ ਗੁਰੂ ਦੇ ਨਗਰ ਕੀਰਤਨ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਹੁੰਦੀ ਹੈ, ਉਹ ਕਰਨ ਤੋਂ ਪ੍ਰਸ਼ਾਸਨ ਕੌਣ ਹੁੰਦਾ ਸਾਨੂੰ ਰੋਕਣ ਵਾਲਾ। ਸੋ ਇਹ ਸੰਗਤ ਨੂੰ ਬੇਨਤੀ ਹੈ ਕਿ ਜਿਹੜੀ ਆਸ-ਪਾਸ ਦੀ ਸੰਗਤ ਆ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਸਿੰਘਾਂ ਵਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਤਾਂ ਤੱਕ 3 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਪ੍ਰਸ਼ਾਸਨ ਨੇ, ਪਹਿਲਾਂ ਇਹਦੇ ਨਾਲੋਂ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਸੀਗੀ ਇੱਥੇ ਤੇ ਉਸ ਤੋਂ ਬਾਅਦ ਜਿਹੜੇ ਕੁਝ ਆਫੀਸਰ ਨੇ ਉਹ ਚਲੇ ਗਏ ਨੇ, ਕੁਝ ਪੁਲਿਸ ਜਿਹੜੀ ਆ ਉਹ ਆਪਣਾ ਲਾਮ ਲਸ਼ਕਰ ਲੈ ਕੇ ਤੇ ਵਾਪਸ ਚਲੇ ਗਏ ਨੇ। ਪਰ ਫਿਰ ਅਜੇ ਵੀ ਇੱਥੇ ਜਿਹੜੀ ਆ ਦੂਰ ਤੱਕ ਪੁਲਿਸ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਇਸ ਵਕਤ ਮੌਜੂਦ ਆ। ਬਾਣੀ ਪੜ੍ਹ ਕੇ ਤੇ ਹਨ ਕਿ ਸਾਡੀ ਜਿਹੜੀ ਅੰਦਰ ਸਾਡੀ ਆਤਮਾ ਹੈ ਨਾ, ਉਹ ਆਤਮਾ ਜੋ ਸਰੀਰ ਦੇ ਵਿੱਚ ਹੈ, ਜਿਸ ਸਰੀਰ ਦੇ ਵਿੱਚ ਨਿਕਲਦੀ ਹੈ ਉਹ ਜਾਤਾ ਕਰਦੇ ਆ ਕਿਤੇ ਦਾਰ ਖਤਮ ਹੋ ਜਾਂਦਾ। ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸਿੰਘ ਲੋਕੇ ਮੈਂ ਦਰਾਵੜੀ ਭੰਨੀ ਜਾਇਨਾ ਧੀਰ ਧਰੋਆ। ਕਿਤੇ ਫਿਰ ਕੀ ਪੈਦਾ ਹੁੰਦਾ, ਕਹਿੰਦੇ ਮਾਹੌਲ ਕੀ ਪੈਦਾ ਹੋਇਆ ਜਿੱਥੇ ਬਾਬਾ ਪੈਰ ਧਏ ਪੂਜਾ ਆਸਣ ਸਥਾਪਨ ਹੋਇਆ। ਜਿੱਥੇ ਵੀ ਗੁਰੂ ਨਾਨਕ ਦੇਵ ਪਾਸੇ ਗਏ ਉਹ ਥਾਂ ਪੂਰੀ ਜੋਗ ਬਣ ਗਈ। ਸਿੱਧ ਆਸਣ ਸਭ ਜਗ ਦੇ ਨਾਨਕ ਆਤਮਤੇ ਦੇ ਕੋਆ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਭਾਈ ਪਹਿਲੀ ਉਦਾਸੀ ਤੇ ਗਏ, ਉੱਥੇ ਸਿੱਧਾਂ ਨੂੰ ਸਮਝਾਇਆ, ਯੋਗੀਆਂ ਨੂੰ ਸਮਝਾਇਆ। ਹੁਣ ਗੋਰਖ ਮਤਾ ਜਿਹੜਾ ਜਿੱਥੇ ਸਿੱਧਾਂ ਨਾਲ ਗੋਰਖ ਹੁੰਦੀ ਹੈ, ਕਿਤੇ ਸਿੱਧ ਉੱਥੇ ਗੁਰੂ ਨਾਨਕ ਦੀ ਗੋਰਖ ਦੇ ਵਿੱਚ ਆ ਜਾਂਦੇ ਹਨ। ਉਸ ਥਾਂ ਦਾ ਨਾਨਕ ਮਤਾ ਪੈ ਜਾਂਦਾ। ਘਰ ਅੰਦਰ ਧਰਮਸ਼ਾਲ ਹੋਇਆ ਕੀਰਤਨ ਸਦਾ ਵਿਛੋਆ। ਹੁਣ ਧਰਮਸ਼ਾਲ ਦਾ ਪਵਿੱਤਰ ਗੁਰਦੁਆਰਾ ਆਇਆ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹੀਆਂ ਦੇ ਜਿਹੜੇ ਵੀ ਗਏ ਉੱਥੇ ਸਤਿਗੁਰੂ ਸਾਹਿਬਾਨ ਨੇ ਸਭ ਤੋਂ ਪਹਿਲਾਂ ਧਰਮਸ਼ਾਲਾ ਸਥਾਪਿਤ ਕੀਤੀ। ਭਾਵ ਕੇ ਨਾਮ ਜਪਣ ਵਾਲੀ ਥਾਂ ਪੈਦਾ ਕਰ ਦਿੱਤੀ। ਅੱਜ ਨੂੰ ਅਸੀਂ
ਗੁਰਦੁਆਰਾ ਕਹਿੰਦੇ ਆ ਨਾ ਗੁਰਮੁਖ ਪਿਆਰੋ, ਜਿੱਥੇ ਅਸੀਂ ਬੈਠੇ ਆ ਇਹਨੂੰ ਪਹਿਲਾਂ ਧਰਮਸ਼ਾਲਾ ਕਿਹਾ ਜਾਂਦਾ ਸੀ, ਜਿੱਥੇ ਧਰਮ ਦਾ ਗਿਆਨ ਮਿਲਦਾ ਹੋਵੇ। ਕਿਉਂਕਿ ਜਿੱਥੇ ਦੁਨਿਆਵੀ ਪੜ੍ਹਾਈ ਮਿਲਦੀ ਹੋਵੇ ਉਹ ਅਸੀਂ ਪਾਠਸ਼ਾਲਾ ਕਹਿੰਦੇ, ਜਿਹੜੇ ਧਰਮ ਦੀ ਵਿਦਿਆ ਮਿਲਦੀ ਹੋਵੇ, ਧਰਮ ਦਾ ਗਿਆਨ ਮਿਲਦਾ ਹੋਵੇ, ਉੱਥੋਂ ਉਹ ਅਸੀਂ ਧਰਮਸ਼ਾਲਾ ਕਹਿੰਦੇ ਆ। ਧਰਮਸ਼ਾਲਾ ਤੋਂ ਬਾਅਦ ਉਸੇ ਧਰਮਸ਼ਾਲਾ ਦਾ ਨਾਮ ਗੁਰਦੁਆਰਾ ਪੈ ਜਾਂਦਾ, ਜਿਹਨੂੰ ਅਸੀਂ ਅੱਜ ਗੁਰਦੁਆਰਾ ਕਹਿੰਦੇ ਹਾਂ। ਪਹਿਲਾਂ ਨਾਮ ਧਰਮਸ਼ਾਲਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਭ ਤੋਂ ਜਿੱਥੇ ਉਦਾਸੀਆਂ ਦੇ ਵੇਲੇ ਤੇ ਉਹਦੇ ਧਰਮਸ਼ਾਲਾ ਬਣਾਈ। ਧਰਮਸ਼ਾਲਾ ਬਣਾ ਕਰਕੇ ਸਤਿਗੁਰੂ ਸਾਹਿਬਾਨ ਜੀ ਨੇ ਉੱਥੇ ਕੀਰਤਨ ਸ਼ੁਰੂ ਕਰ ਦਿੱਤਾ, ਰੱਬੀ ਬਾਣੀ ਦਾ ਗਾਇਨ ਸ਼ੁਰੂ ਕਰ ਦਿੱਤਾ, ਰੱਬੀ ਬਾਣੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਅਸੀਂ ਇਤਿਹਾਸ ਪੜ੍ਹਿਆ, ਭਾਈ ਲਾਲੋ ਜੀ ਨੂੰ ਐਮਨਾਬਾਦ ਦਾ ਪ੍ਰਚਾਰ ਕਰਵਾ ਦਿੱਤਾ ਕਿ ਭਾਈ ਲਾਲੋ ਜੀ ਸੰਗਤਾਂ ਕਰਕੇ ਰੱਬ ਦਾ ਉਪਦੇਸ਼ ਦੇਣਗੇ, ਰੱਬ ਦੀ ਬਾਣੀ ਪੜ੍ਹਾਉਣਗੇ, ਨਾਮ ਜਪਾਉਣਗੇ। ਭਾਈ ਸੱਜਣ ਜੀ ਨੂੰ ਸਰੋਪੇ ਨਗਰ ਦਾ ਪ੍ਰਚਾਰ ਕਰਵਾ ਦਿੱਤਾ ਕਿ ਇਹ ਇੱਕ ਥਾਂ ਤੇ ਸੰਗਤਾਂ ਨੂੰ ਬਿਠਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਉਣਗੇ, ਬਾਣੀ ਪੜ੍ਹਾਉਣਗੇ। ਭਾਰਤ ਧਰਮਸ਼ਾਲਾ ਬਣ ਗਈਆਂ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਮਸ਼ਹੂਰ ਆ। ਕਿਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਕੀਰਤਨ ਸ਼ੁਰੂ ਹੋ ਗਿਆ ਧਰਮਸ਼ਾਲਾ ਦੇ ਅੰਦਰ, ਕਹਿੰਦੇ ਇੱਕ ਵਿਸਾਖੀ ਲੱਗਣ ਲੱਗ ਪਈ। ਵਿਸਾਖੀ ਵਾਲਾ ਦਿਨ ਆ ਗਿਆ, ਭਾਰਤ ਵਿਸਾਖੀ ਦਾ ਮਾਹੌਲ ਪੈਦਾ ਹੋ ਗਿਆ। ਬਾਬੇ ਸਾਰੇ ਚਾਰ ਚੱਤ ਨੌ ਖੰਡ ਪਿਛਲੀ ਸੱਚਾ ਢੋਆ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਬਾਬੇ ਤਾਰੇ ਚਾਰ ਚੱਕ ਤਾਰੇ ਮਤਲਬ ਹੁੰਦਾ ਤਾਰਨਾ। ਗੁਰੂ ਨਾਨਕ ਦੇਵ ਪਾਤਸ਼ਾਹ ਚਾਰੇ ਚੱਕਾ ਚਾਰੇ ਵਰਮਾ ਕੋ ਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਬਾਅਦ ਵਿੱਚ ਜੁੜੀ ਆ ਉਹਨਾਂ ਨੂੰ ਫਿਰ ਦੱਸਦੇ ਹਾਂ ਕਿ ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਸਿੰਘਾਂਵਾਲਾ, ਜ਼ਿਲ੍ਹਾ ਮੋਗਾ ਵਿਖੇ, ਜਿੱਥੇ ਅਸੀਂ ਅੱਜ ਪਹੁੰਚੇ ਹੋਏ ਸੀਗੇ। ਤੇ ਅੱਜ ਸਮਾਗਮ ਜਿਹੜਾ ਸੀਗਾ ਉਹ ਸ਼ਾਮ ਦਾ ਜਲੰਧਰ ਵਿਖੇ ਨਗਰ ਕੀਰਤਨ ਦਾ ਸਮਾਗਮ ਸੀ, ਜਿੱਥੇ ਜਥੇਬੰਦੀ ਦੇ ਸਮੂਹ ਸਿੰਘਾਂ ਨੇ ਹਾਜ਼ਰੀ ਭਰਨੀ ਸੀਗੀ। ਤੇ ਸ਼ਾਮ ਨੂੰ ਤਕਰੀਬਨ 3 ਵਜੇ ਭਾਈ ਅਮਰਤਪਾਲ ਸਿੰਘ ਜੀ ਨੂੰ ਤੇ ਪੂਰੀ ਜਥੇਬੰਦੀ ਨੂੰ ਇਹਨਾਂ ਨੇ ਜਿਹੜੇ ਘਰ ਵਿੱਚ ਅਸੀਂ ਠਹਿਰੇ ਸੀ ਪਿੰਡ ਸਿੰਘਾਂਵਾਲਾ, ਜ਼ਿਲ੍ਹਾ ਮੋਗਾ 'ਚ, ਤੇ ਉੱਥੇ ਨਜ਼ਰਬੰਦ ਕਰ ਲਿਆ ਗਿਆ ਘਰ ਦੇ ਵਿੱਚ। ਤੇ ਕਹਿ ਰਹੇ ਨੇ ਕਿ ਤੁਸੀਂ ਸਮਾਗਮ ਤੇ ਨਹੀਂ ਜਾ ਸਕਦੇ। ਜਿਹੜਾ ਸਮਾਗਮ ਉਹ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਸੀ। ਸੰਗਤ ਉੱਥੇ ਬੈਠੀ ਉਡੀਕ ਕਰ ਰਹੀ ਹੈ ਭਾਈ ਸਾਹਿਬ ਦੀ ਕਿ ਭਾਈ ਸਾਹਿਬ ਪਹੁੰਚਣ, ਪਰ ਪ੍ਰਸ਼ਾਸਨ ਨੇ ਜਿਹੜਾ ਆ ਉਹ ਵੱਡੇ ਲਾਮ ਲਸ਼ਕਰ ਦੇ ਨਾਲ ਉੱਚ ਅਹੁਦਿਆਂ ਦੇ ਜਿਹੜੇ ਆਫੀਸਰ ਨੇ ਉਹ ਪਹੁੰਚ ਕੇ ਤੇ ਭਾਈ ਸਾਹਿਬ ਨੂੰ ਇੱਥੇ ਨਜ਼ਰਬੰਦ ਕਰ ਲਿਆ ਗਿਆ ਹੈ। ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਘਟਨਾ ਵਾਪਰਦੀ ਹੈ ਤੇ ਟਾਰਗੇਟ ਜਿਹੜਾ ਸਿੱਖਾਂ ਨੂੰ ਕੀਤਾ ਜਾਂਦਾ ਹੈ। ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਡੇ ਨਗਰ ਕੀਰਤਨ ਰੋਕੇ ਜਾਂਦੇ ਨੇ, ਸਾਡੇ ਸਮਾਗਮ ਰੋਕੇ ਜਾਂਦੇ ਨੇ। ਸੋ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਨਗਰ ਕੀਰਤਨ ਆ ਉਹ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ ਭਾਈ ਸਾਹਿਬ ਨੂੰ ਉਹਦੇ ਵਿੱਚ ਸ਼ਮੂਲੀਅਤ ਕਰਨ ਤੋਂ। ਸੰਗਤ ਜਿਹੜੀ ਹੈ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜੇ ਭਾਈ ਸਾਹਿਬ ਨੂੰ ਇੱਥੋਂ ਨਹੀਂ ਚੱਲਣ ਦਿੰਦੇ ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਤੋਂ, ਤਾਂ ਉਹ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਤੇ ਸੰਗਤ ਜਿਹੜੀ ਆ ਜਲੰਧਰ ਸ਼ਹਿਰ ਦੇ ਵਿੱਚ ਜਾਮ ਲਾਏਗੀ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜਿਹੜੀ ਨੇੜੇ ਦੀ ਸੰਗਤ ਹੈ ਉਹ ਵੱਧ ਤੋਂ ਵੱਧ ਪਿੰਡ ਸਿੰਘਾਂਵਾਲਾ, ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਇੱਥੇ, ਉੱਥੇ ਵੱਧ ਤੋਂ ਵੱਧ ਨੇੜੇ ਘਰ ਦੇ ਵਿੱਚ ਭਾਈ ਸਾਹਿਬ ਮੌਜੂਦ ਨੇ। ਸੋ ਵੱਧ ਤੋਂ ਵੱਧ ਸੰਗਤ ਪਹੁੰਚੋ ਤੇ ਪ੍ਰਸ਼ਾਸਨ ਨੂੰ ਸਵਾਲ ਕਰੋ ਕਿ ਭਾਈ ਸਾਹਿਬ ਨੂੰ ਇੱਥੇ ਕਿਉਂ ਨਜ਼ਰਬੰਦ ਕੀਤਾ ਗਿਆ, ਕੀ ਕਾਰਨ ਹੈ ਕਿ ਸਿੱਖ ਆਪਣੇ ਜਿਹੜੇ ਗੁਰਪੁਰਬ ਨੇ ਉਹ ਕਿਉਂ ਨਹੀਂ ਮਨਾ ਸਕਦੇ। ਕੋਈ ਵੀ ਘਟਨਾ ਜਦੋਂ ਵਾਪਰਦੀ ਹੈ ਤੇ ਉਹਦੇ ਵਿੱਚ ਸਿੱਖਾਂ ਦੇ ਗੁਰਪੁਰਬਾਂ ਨੂੰ, ਸਿੱਖਾਂ ਦੇ ਸਮਾਗਮਾਂ ਨੂੰ, ਸਿੱਖਾਂ ਦੇ ਧਰਮ ਪ੍ਰਚਾਰ ਨੂੰ, ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਕਿਉਂ ਰੋਕਿਆ ਜਾਂਦਾ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਗੁਰਮੁਖ ਪਿਆਰੋ, ਰੋਜ਼ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਸਾਹਿਬਾਨ ਦੀ ਬਾਣੀ ਦਾ ਸਹਿਜ ਪਾਠ ਸ਼ੁਰੂ ਕਰ ਦਿੱਤੀ। ਇੱਕ ਓਂਕਾਰ ਤੋਂ ਲੈ ਕੇ ਗੁਰਮੁਖ ਪਿਆਰੋ ਸਹਿਜ ਪਾਠ ਸ਼ੁਰੂ ਕਰਨਾ ਚਾਹੀਏ। ਸਹਿਜ ਪਾਠ ਮਤਲਬ ਹੁੰਦਾ ਕਿ ਰੁਕ ਰੋਕੇ
ਭਾਈ ਸਾਹਿਬ ਜੀ ਉਹਦੇ ਆ ਜਾਓ ਐਂਡ ਕਰ ਅੱਜ ਤੁਸੀਂ ਕਿੱਥੋਂ ਆਏ ਸੀ ਤੇ ਉੱਥੇ ਚਲੋ ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨਤਾ ਵਾਲਾ ਉਦੋਂ ਹਨੇਰਾ ਦੂਰ ਹੋਵੇਗਾ ਜਦੋਂ ਗੁਰੂ ਨਾਨਕ ਦੀ ਬਾਣੀ ਸਾਡੇ ਮਨ ਤੇ ਘਰ ਦੇ ਵਿੱਚ ਵਸ ਗਈ। ਉਦੋਂ ਸਤਿਗੁਰੂ ਤੇ ਗਿਆਨਤਾ ਵਾਲਾ ਹਨੇਰਾ ਬਿਲਕੁਲ ਖਤਮ ਹੋ ਜਾਵੇਗਾ। ਅਸੀਂ ਜੇ ਅੱਜ ਵੀ ਗੁਰੂ ਨੂੰ ਪਿਆਰੋ ਮੈਂ ਫਿਰ ਬੇਨਤੀ ਕਰ ਰਿਹਾ, ਗੁਰੂ ਨੂੰ ਪਿਆਰੋ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਗਿਆਨ ਬਖਸ਼ਿਆ ਸੀ, ਗਿਆਨ ਦੇ ਰਾਹੀਂ ਸੋਝੀ ਦੱਸੀ ਸੀ। ਅੱਜ ਵੀ ਗੁਰੂ ਨੂੰ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜ਼ਰੂਰੀ ਸੂਚਨਾ ਹੈ ਸੰਗਤ ਵਾਸਤੇ, ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸਿੰਘਾਂ ਵਾਲਾ ਜਿਹੜਾ ਕਿ ਮੋਗਾ ਜ਼ਿਲ੍ਹਾ ਦੇ ਵਿੱਚ ਹੈ। ਇੱਥੇ ਰਾਤ ਦੇ ਅਸੀਂ ਠਹਿਰੇ ਹੋਏ ਸੀਗੇ। ਅੱਜ ਸ਼ਾਮ ਦਾ ਸਮਾਗਮ ਸੀਗਾ ਜਲੰਧਰ ਵਿਖੇ ਜਿਹੜਾ ਕਿ ਨਗਰ ਕੀਰਤਨ ਸੀ। ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਬੁਲਾਇਆ ਹੋਇਆ ਸੀਗਾ ਤੇ ਜਦੋਂ ਅਸੀਂ ਚੱਲਣ ਲੱਗੇ ਹਾਂ ਤਕਰੀਬਨ 3 ਵਜੇ ਦੁਪਹਿਰ ਤੇ ਉਦੋਂ ਪ੍ਰਸ਼ਾਸਨ ਦੇ ਜਿਹੜੇ ਵੱਡੇ ਜ਼ਿੰਮੇਵਾਰ ਅਫਸਰ ਨੇ ਉਹ ਬਹੁਤ ਵੱਡੀ ਲਾਮ ਲਸ਼ਕਰ ਦੇ ਨਾਲ ਜਿਹੜੇ ਆਉਂਦੇ ਨੇ ਤੇ ਆ ਕੇ ਭਾਈ ਸਾਹਿਬ ਨਾਲ ਪਹਿਲਾਂ ਤਾਂ ਪਿਆਰ ਨਾਲ ਮਿੱਠੀਆਂ ਗੱਲਾਂ ਕਰਦੇ ਨੇ। ਉਸ ਤੋਂ ਬਾਅਦ ਕਹਿੰਦੇ ਨੇ ਕਿ ਤੁਸੀਂ ਸਮਾਗਮ ਤੇ ਨਹੀਂ ਜਾ ਸਕਦੇ। ਸੋ ਸਮਾਗਮ ਜਿਹੜਾ ਸੀਗਾ ਉਹ ਨਗਰ ਕੀਰਤਨ ਸੀ ਜਲੰਧਰ ਸ਼ਹਿਰ ਦੇ ਵਿੱਚ। ਸੋ ਸੰਗਤ ਅਜੇ ਤੱਕ ਉੱਥੇ ਉਡੀਕ ਰਹੀ ਹੈ। ਜਿਹੜੀ ਸੰਗਤ ਜਲੰਧਰ ਸ਼ਹਿਰ ਦੇ ਵਿੱਚ ਉਡੀਕ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਪ੍ਰਸ਼ਾਸਨ ਤੁਹਾਨੂੰ ਥੋੜੇ ਸਮੇਂ ਤੱਕ ਪਿੰਡ ਸਿੰਘਾਂ ਵਾਲਾ ਜ਼ਿਲ੍ਹਾ ਮੋਗਾ ਤੋਂ ਨਹੀਂ ਨਿਕਲਣ ਦਿੰਦਾ ਤਾਂ ਅਸੀਂ ਉੱਥੇ ਜਿਹੜਾ ਆ ਜਲੰਧਰ ਸ਼ਹਿਰ ਦੇ ਵਿੱਚ ਜਾਮ ਲਾ ਦੇਵਾਂਗੇ। ਸੋ ਇਹ ਸੰਗਤ ਨੂੰ ਬੇਨਤੀ ਹੈ, ਜਿਹੜੀ ਆਸ-ਪਾਸ ਦੀ ਸੰਗਤ ਹੈ ਉਹ ਇੱਥੇ ਪਹੁੰਚੇ ਵੱਧ ਤੋਂ ਵੱਧ। ਪਿੰਡ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਦੇ ਜਿਹੜਾ ਬਿਲਕੁਲ ਨੇੜੇ ਘਰ ਦੇ ਵਿੱਚ ਠਹਿਰੇ ਹੋਏ ਸੀਗੇ। ਸੋ ਸੰਗਤ ਆ ਕੇ ਇਹਨਾਂ ਨੂੰ ਪੁੱਛੇ ਕਿ ਇੰਨੀ ਕੀ ਲੋੜ ਪੈ ਗਈ ਕਿ ਐਡਾ ਵੱਡਾ ਲਾਮ ਲਸ਼ਕਰ ਲੈ ਕੇ ਸਾਨੂੰ ਗੁਰਮਤਿ ਸਮਾਗਮ ਕਰਨ ਤੋਂ ਜਿਹੜਾ ਰੋਕਿਆ ਜਾ ਰਿਹਾ ਹੈ। ਕਿ ਅਸੀਂ ਜਲੰਧਰ ਦੇ ਵਿੱਚ ਜਿਹੜਾ ਉਹ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਜਾ ਰਹੇ ਸੀਗੇ, ਕੋਈ ਹੋਰ ਸਮਾਗਮ ਨਹੀਂ ਸੀ ਉਸ ਤਰ੍ਹਾਂ ਦਾ। ਸੋ ਉਹ ਸਮਾਗਮ ਜਿਹੜਾ ਆ ਨਗਰ ਕੀਰਤਨ ਆ ਗੁਰੂ ਦੇ ਨਗਰ ਕੀਰਤਨ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਹੁੰਦੀ ਹੈ, ਉਹ ਕਰਨ ਤੋਂ ਪ੍ਰਸ਼ਾਸਨ ਕੌਣ ਹੁੰਦਾ ਸਾਨੂੰ ਰੋਕਣ ਵਾਲਾ। ਸੋ ਇਹ ਸੰਗਤ ਨੂੰ ਬੇਨਤੀ ਹੈ ਕਿ ਜਿਹੜੀ ਆਸ-ਪਾਸ ਦੀ ਸੰਗਤ ਆ ਜ਼ਿਲ੍ਹਾ ਮੋਗਾ ਦੇ ਵਿੱਚ ਪਿੰਡ ਸਿੰਘਾਂ ਵਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਤਾਂ ਤੱਕ 3 ਵਜੇ ਤੋਂ ਲੈ ਕੇ ਹੁਣ ਤੱਕ ਜਿਹੜਾ ਪ੍ਰਸ਼ਾਸਨ ਨੇ, ਪਹਿਲਾਂ ਇਹਦੇ ਨਾਲੋਂ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਸੀਗੀ ਇੱਥੇ ਤੇ ਉਸ ਤੋਂ ਬਾਅਦ ਜਿਹੜੇ ਕੁਝ ਆਫੀਸਰ ਨੇ ਉਹ ਚਲੇ ਗਏ ਨੇ, ਕੁਝ ਪੁਲਿਸ ਜਿਹੜੀ ਆ ਉਹ ਆਪਣਾ ਲਾਮ ਲਸ਼ਕਰ ਲੈ ਕੇ ਤੇ ਵਾਪਸ ਚਲੇ ਗਏ ਨੇ। ਪਰ ਫਿਰ ਅਜੇ ਵੀ ਇੱਥੇ ਜਿਹੜੀ ਆ ਦੂਰ ਤੱਕ ਪੁਲਿਸ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਇਸ ਵਕਤ ਮੌਜੂਦ ਆ। ਬਾਣੀ ਪੜ੍ਹ ਕੇ ਤੇ ਹਨ ਕਿ ਧਾਰੀ ਜਿਹੜੀ ਅੰਦਰ ਸਾਡੀ ਆਤਮਾ ਹੈ ਨਾ, ਉਸ ਆਤਮਾ ਜੋ ਸਰੀਰ ਦੇ ਵਿੱਚ ਹੈ, ਜਿਸ ਸਰੀਰ ਦੇ ਵਿੱਚੋਂ ਨਿਕਲਦੀ ਹੈ ਉਹ ਜਾਤਾ ਕਰਦੇ ਆ ਕਿਤੇ ਦਾਰ ਖਤਮ ਹੋ ਜਾਂਦਾ। ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸਿੰਘ ਲੋਕੇ ਮੈਂ ਦਰਾਵੜੀ ਭੰਨੀ ਜਾਇਨਾ ਧੀਰ ਧਰੋਆ। ਕਿਤੇ ਫਿਰ ਕੀ ਪੈਦਾ ਹੁੰਦਾ, ਕਹਿੰਦੇ ਮਾਹੌਲ ਕੀ ਪੈਦਾ ਹੋਇਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ। ਜਿੱਥੇ ਵੀ ਗੁਰੂ ਨਾਨਕ ਦੇਵ ਪਾਸੇ ਗਏ ਉਹ ਨਾਮ ਗੁਰੂ ਜੋਗ ਬਣ ਗਏ।
ਸਿੱਧ ਆਖਣ ਸਭ ਜਗ ਦੇ ਨਾਨਕ ਆਤਮਤੇ ਜੇ ਪੂਰਾ। ਭਾਈ ਪ੍ਰਕਾਸ਼ ਜੀ ਦੇ ਗੁਰੂ ਨਾਨਕ ਦੇਵ ਭਾਈ ਪਹਿਲੀ ਉਦਾਸੀ ਦੇ ਗਏ, ਉੱਥੇ ਸਿੱਧਾਂ ਨੂੰ ਸਮਝਾਇਆ, ਜੋਗੀਆਂ ਨੂੰ ਸਮਝਾਇਆ। ਹੁਣ ਗੋਰਖ ਮਤਾ ਜਿਹੜਾ ਜਿੱਥੇ ਸਿੱਧਾਂ ਨਾਲ ਗੋਰਖ ਹੁੰਦੀ ਹੈ, ਕਿਤੇ ਸਿੱਧ ਉੱਥੇ ਗੁਰੂ ਨਾਨਕ ਦੀ ਗੋਰਖ ਦੇ ਵਿੱਚ ਆ ਜਾਂਦੇ ਹਨ। ਉਸ ਥਾਂ ਦਾ ਨਾਨਕ ਮਤਾ ਪੈ ਜਾਂਦਾ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਛੋਆ। ਹੁਣ ਧਰਮਸ਼ਾਲਾ ਪਵਿੱਤਰ ਗੁਰਦੁਆਰਾ ਆਇਆ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹਾਂ ਦੇ ਵੇਲੇ ਉੱਥੇ ਵੀ ਗਏ, ਉੱਥੇ ਸਤਿਗੁਰੂ ਸਾਹਿਬਾਨ ਨੇ ਸਭ ਤੋਂ ਪਹਿਲਾਂ ਧਰਮਸ਼ਾਲਾ ਸਥਾਪਿਤ ਕੀਤੀ। ਭਾਵ ਕੇ ਨਾਮ ਜਪਣ ਵਾਲੀ ਥਾਂ ਪੈਦਾ ਕਰ ਦਿੱਤੀ। ਅੱਜ ਨੂੰ ਅਸੀਂ ਗੁਰਦੁਆਰਾ ਕਹਿੰਦੇ ਆ ਨਾ, ਗੁਰਮੁਖ ਪਿਆਰੋ, ਜਿੱਥੇ ਅਸੀਂ ਬੈਠੇ ਹਾਂ, ਇਹਨੂੰ ਪਹਿਲਾਂ ਧਰਮਸ਼ਾਲਾ ਕਿਹਾ ਜਾਂਦਾ ਸੀ, ਜਿੱਥੇ ਧਰਮ ਦਾ ਗਿਆਨ ਮਿਲਦਾ ਹੋਵੇ। ਕਿਉਂਕਿ ਜਿੱਥੇ ਦੁਨਿਆਵੀ ਪੜ੍ਹਾਈ ਮਿਲਦੀ ਹੋਵੇ ਉਹ ਅਸੀਂ ਪਾਠਸ਼ਾਲਾ ਕਹਿੰਦੇ, ਜਿਹੜੇ ਧਰਮ ਦੀ ਵਿੱਦਿਆ ਮਿਲਦੀ ਹੋਵੇ, ਧਰਮ ਦਾ ਗਿਆਨ ਮਿਲਦਾ ਹੋਵੇ, ਉੱਥੋਂ ਉਹ ਅਸੀਂ ਧਰਮਸ਼ਾਲਾ ਕਹਿੰਦੇ ਹਾਂ। ਧਰਮਸ਼ਾਲਾ ਤੋਂ ਬਾਅਦ ਉਸੇ ਧਰਮਸ਼ਾਲਾ ਦਾ ਨਾਮ ਗੁਰਦੁਆਰਾ ਪੈ ਜਾਂਦਾ। ਜਿਵੇਂ ਅਸੀਂ ਅੱਜ ਗੁਰਦੁਆਰਾ ਕਹਿੰਦੇ ਹਾਂ, ਪਹਿਲਾਂ ਨਾਮ ਧਰਮਸ਼ਾਲਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਭ ਤੋਂ ਜਿੱਥੇ ਉਦਾਸੀਆਂ ਦੇ ਵੇਲੇ ਤੇ ਉੱਥੇ ਧਰਮਸ਼ਾਲਾ ਬਣਾਈ। ਧਰਮਸ਼ਾਲਾ ਬਣਾ ਕਰਕੇ ਸਤਿਗੁਰੂ ਸਾਹਿਬਾਨ ਜੀ ਨੇ ਉੱਥੇ ਕੀਰਤਨ ਸ਼ੁਰੂ ਕਰ ਦਿੱਤਾ, ਰੱਬੀ ਬਾਣੀ ਦਾ ਗਾਇਨ ਸ਼ੁਰੂ ਕਰ ਦਿੱਤਾ, ਰੱਬੀ ਬਾਣੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਅਸੀਂ ਇਤਿਹਾਸ ਪੜ੍ਹਿਆ, ਭਾਈ ਲਾਲੋ ਜੀ ਨੂੰ ਐਮਰਾਬਾਦ ਦਾ ਪ੍ਰਚਾਰਕ ਬਣਾ ਦਿੱਤਾ ਕਿ ਭਾਈ ਲਾਲੋ ਜੀ ਸੰਗਤਾਂ ਕਰਕੇ ਰੱਬ ਦਾ ਉਪਦੇਸ਼ ਦੇਣਗੇ, ਰੱਬ ਦੀ ਬਾਣੀ ਪੜ੍ਹਾਉਣਗੇ, ਨਾਮ ਜਪਾਉਣਗੇ। ਭਾਈ ਸੱਜਣ ਜੀ ਨੂੰ ਸਰੋਪੇ ਨਗਰ ਦਾ ਪ੍ਰਚਾਰਕ ਬਣਾ ਦਿੱਤਾ ਕਿ ਇਹ ਇੱਕ ਥਾਂ ਤੇ ਸੰਗਤਾਂ ਨੂੰ ਬਿਠਾ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਉਣਗੇ, ਬਾਣੀ ਪੜ੍ਹਾਉਣਗੇ। ਭਾਰਤ ਧਰਮਸ਼ਾਲਾ ਬਣ ਗਈਆਂ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਛੋੜਾ। ਕਿਤੇ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਕੀਰਤਨ ਨਾ ਸ਼ੁਰੂ ਹੋ ਗਿਆ ਧਰਮਸ਼ਾਲਾ ਦੇ ਅੰਦਰ, ਕਹਿੰਦੇ ਇੱਕ ਵਿਸਾਖੀ ਲੱਗਣ ਲੱਗ ਪਈ। ਵਿਸਾਖੀ ਵਾਲਾ ਦਿਨ ਆ ਗਿਆ। ਭਾਰਤ ਵਿਸਾਖੀ ਦਾ ਮਾਹੌਲ ਪੈਦਾ ਹੋ ਗਿਆ। ਬਾਬੇ ਸਾਰੇ ਚਾਰ ਚੱਤ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਬਾਬੇ ਸਾਰੇ ਚਾਰ ਚੱਕ ਸਾਰੇ ਮਤਲਬ ਸਭ ਕਾਰਨ ਗੁਰੂ ਨਾਨਕ ਦੇਵ ਪਾਤਸ਼ਾਹ ਚਾਰੇ ਚੱਕਾ ਚਾਰੇ ਵਰਮਾਂ ਕੋ ਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਬਾਅਦ ਵਿੱਚ ਜੁੜੀ ਆ ਉਹਨਾਂ ਨੂੰ ਫਿਰ ਦੱਸਦੇ ਹਾਂ ਕਿ ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਸਿੰਘਾਂਵਾਲਾ, ਜ਼ਿਲ੍ਹਾ ਮੋਗਾ ਵਿਖੇ, ਜਿੱਥੇ ਅਸੀਂ ਅੱਜ ਪਹੁੰਚੇ ਹੋਏ ਸੀਗੇ। ਤੇ ਅੱਜ ਸਮਾਗਮ ਜਿਹੜਾ ਸੀਗਾ ਉਹ ਸ਼ਾਮ ਦਾ ਜਲੰਧਰ ਵਿਖੇ ਨਗਰ ਕੀਰਤਨ ਦਾ ਸਮਾਗਮ ਸੀ, ਜਿੱਥੇ ਜਥੇਬੰਦੀ ਦੇ ਸਮੂਹ ਸਿੰਘਾਂ ਨੇ ਹਾਜ਼ਰੀ ਭਰਨੀ ਸੀਗੀ। ਤੇ ਸ਼ਾਮ ਨੂੰ ਤਕਰੀਬਨ 3 ਵਜੇ ਭਾਈ ਅਮਰਤਪਾਲ ਸਿੰਘ ਜੀ ਨੂੰ ਤੇ ਪੂਰੀ ਜਥੇਬੰਦੀ ਨੂੰ ਇਹਨਾਂ ਨੇ ਜਿਹੜੇ ਘਰ ਵਿੱਚ ਅਸੀਂ ਠਹਿਰੇ ਸੀ ਪਿੰਡ ਸਿੰਘਾਂਵਾਲਾ, ਜ਼ਿਲ੍ਹਾ ਮੋਗਾ 'ਚ, ਤੇ ਉੱਥੇ ਨਜ਼ਰਬੰਦ ਕਰ ਲਿਆ ਗਿਆ ਘਰ ਦੇ ਵਿੱਚ। ਤੇ ਕਹਿ ਰਹੇ ਨੇ ਕਿ ਤੁਸੀਂ ਸਮਾਗਮ ਤੇ ਨਹੀਂ ਜਾ ਸਕਦੇ। ਜਿਹੜਾ ਸਮਾਗਮ ਉਹ ਜਲੰਧਰ ਸ਼ਹਿਰ ਦੇ ਵਿੱਚ ਨਗਰ ਕੀਰਤਨ ਸੀ। ਸੰਗਤ ਉੱਥੇ ਬੈਠੀ ਉਡੀਕ ਕਰ ਰਹੀ ਹੈ ਭਾਈ ਸਾਹਿਬ ਦੀ ਕਿ ਭਾਈ ਸਾਹਿਬ ਪਹੁੰਚਣ, ਪਰ ਪ੍ਰਸ਼ਾਸਨ ਨੇ ਜਿਹੜਾ ਆ ਉਹ ਵੱਡੇ ਲਾਮ ਲਸ਼ਕਰ ਦੇ ਨਾਲ ਉੱਚ ਅਹੁਦਿਆਂ ਦੇ ਜਿਹੜੇ ਆਫੀਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ
ਦੇ ਵਿੱਚ ਕੰਮ? ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਅਮਰਤ ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕੌਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ ਤੇ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ।
ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ? ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ
ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੇ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ। ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ, ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ? ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ, ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ,
ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਲੋਹਾ ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਪਿਆਰੋ ਸਾਡੇ ਅੰਦਰ ਅਗਿਆਨ ਰੁਕਿਆ ਗਿਆ ਕਿਵੇਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ। ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਅਮਰ ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ, ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ।
ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ, ਕੌਮਾਂ ਇਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ ਤੇ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਲਿਆਂਦਾ,
ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰਮੁਖ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰਮੁਖ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ। ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ।
ਅਸੀਂ ਬੜੇ ਸਹਿਜ 'ਚ ਹਾਂ। ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ। ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਹਾਂ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ। ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਤਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ,
ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲ ਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰਮੁਖ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰਮੁਖ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ। ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲ ਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ
ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ। ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਤੈਨੂੰ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ। ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਹੈ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ। ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ।
ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ।
ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ ਤੇ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਰੁਕਿਆ ਕਿਵੇਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ। ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਅਮਰ ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ?
ਚਾਹੋਗੇ ਇੱਥੇ? ਨਹੀਂ, ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ, ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਖਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ, ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ
ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਸਮੁਦਾਇ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕੌਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ? ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰਮੁਖ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰਮੁਖ ਪਿਆਰੋ ਸਾਡੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ, ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ
ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ, ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ, ਆਹ ਕਰਕੇ ਲੋੜ ਹੈ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ, ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕੌਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ। ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ, ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ? ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰਮੁਖ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰਮੁਖ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ।
ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਹ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਅਮਰਤ ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲ ਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲ ਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ ਤੇ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ? ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ, ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ,
ਜੋ ਕੱਲ ਸੂਰਜ ਨਿਕਲਿਆ ਤਾਰੇ ਸਭ ਅੰਧੇਰ ਪਲੋਆ ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੇ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ।
ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ, ਕੌਮਾਂ ਇਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ, ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਨੇ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਸਰ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਅਮਰ ਭਾਈ ਸਾਹਿਬ ਦੇ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕੌਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ ਤੇ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋਈ ਬਿਆਨ ਦਿੱਤਾ? ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ, ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ,
ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਤੈਨੂੰ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ। ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ, ਸਿੱਖ ਸਮੁਦਾਇ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ, ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ, ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤਾਂ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ, ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ, ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ, ਦੇਖੋ ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ।
ਅਸੀਂ ਬੜੇ ਸਹਿਜ 'ਚ ਹਾਂ। ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ। ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਕੋਲ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ ਨੇ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੋਚ ਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੇ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਆ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਆ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ,
ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲਾ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰੋ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਰੁਕਿਆ ਗਿਆ ਕਿਵੇਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਆ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ, ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ।
ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ, ਉਹ ਨਸ਼ੇ ਤੋਂ ਦੂਰ ਹੋਣ। ਨਸਲ ਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇਸ ਤੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲੋਆ। ਕਿਤੇ ਗੁਰੂ ਅਗਿਆਨਤਾ ਵਾਲਾ ਹਨੇਰਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਗੁਰੂ ਨੂੰ ਪਿਆਰ ਅੱਜ ਵੀ ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਵੇਗਾ। ਅੱਜ ਵੀ ਗੁਰੂ ਨੂੰ ਪਿਆਰੋ ਸਾਡੇ ਅੰਦਰ ਅਗਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਇੱਥੇ ਪਹੁੰਚੇ ਸੀ ਤੇ ਜਲੰਧਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਨਗਰ ਕੀਰਤਨ ਨਿਕਲ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਸਾਨੂੰ ਸੱਦਾ ਦਿੱਤਾ ਸੀ ਤੇ ਅਸੀਂ ਉਸ ਨਗਰ ਕੀਰਤਨ 'ਚ ਪਹੁੰਚਣਾ ਸੀ, ਪਰ ਪ੍ਰਸ਼ਾਸਨ ਨੇ ਇੱਥੇ ਪੂਰੀ ਆਪਣੀ ਫੋਰਸ ਡਿਪਲੋਏ ਕਰਕੇ ਤੇ ਜਿਹੜਾ ਸਾਨੂੰ ਇੱਥੇ ਰੋਕਿਆ ਹੋਇਆ। ਸੋ ਅਸੀਂ ਸੰਗਤਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਸਿੱਖਾਂ ਤੇ ਗੁਲਾਮੀ ਦੀ ਇਹ ਇੰਤਹਾ ਹੈ ਵੀ ਅਸੀਂ ਆਪਣੇ ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਨਹੀਂ ਹੋ ਸਕਦੇ। ਸੋ ਸਾਡੀ ਇਹ ਗੁਲਾਮੀ ਦੀ ਅਵਸਥਾ ਹੈ। ਇਹੋ ਹੀ ਗੱਲ ਸਿੱਖ ਸੰਗਤਾਂ ਨੂੰ ਦੱਸਣੀ ਹੈ। ਤੁਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਗੱਲ ਨਹੀਂ। ਭਾਈ ਸਾਹਿਬ ਕੀ ਰੀਜ਼ਨ ਦੱਸਿਆ ਨਜ਼ਰਬੰਦ ਕਰਨ ਦਾ ਜਾਂ ਤੁਹਾਨੂੰ ਰੋਕਣ ਦਾ, ਕੀ ਰੀਜ਼ਨ ਦੱਸਿਆ ਪੁਲਿਸ? ਇਹ ਕਹਿੰਦੇ ਵੀ ਜਲੰਧਰ 'ਚ ਹਾਲਾਤ ਖਰਾਬ ਹੋ ਸਕਦੇ ਆ, ਪਰ ਉੱਥੇ ਸੰਗਤਾਂ ਚੜ੍ਹਦੀ ਕਲਾ 'ਚ ਨੇ। ਉਹ ਕਹਿੰਦੇ ਇੱਥੇ ਕੋਈ ਇਹੋ ਜਿਹੀ ਮੁਸ਼ਕਲ ਨਹੀਂ, ਨਾ ਕੋਈ ਬੰਦ ਹੋਇਆ ਜਲੰਧਰ 'ਚ, ਨਾ ਕਿਸੇ ਜਥੇਬੰਦੀ ਨੇ ਕੋਈ ਵਿਰੋਧ ਦੀ ਕਾਲ ਦਿੱਤੀ ਹੈ। ਇਹ ਬਸ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਹੋਰ ਕੁਝ ਨਹੀਂ। ਅਮਰ ਜੀ, ਇੱਕ ਗੱਡੀ ਤੇ ਤੁਹਾਡਾ ਸਟicker ਲੱਗਾ ਹੋਇਆ ਸੀਗਾ, ਉਹਦੇ ਬਾਰੇ ਕੀ ਕਹੋਗੇ? ਜਿਹੜੀ ਗੱਡੀ ਦੇ ਵਿੱਚ ਦੇਖੋ ਸਾਡੇ ਸਟicker ਹਜ਼ਾਰਾਂ ਹੀ ਗੱਡੀਆਂ ਤੇ ਲੱਗੇ ਆ। ਉਸ ਗੱਡੀ ਦੇ ਉਸ ਸਟicker ਦੇ ਥੱਲੇ ਇੱਕ ਪੁਲਿਸ ਦਾ ਸਟicker ਵੀ ਲੱਗਾ ਸੀ, ਸ਼ਾਇਦ ਤੁਸੀਂ ਵੇਖਿਆ ਹੋਣਾ ਤਸਵੀਰਾਂ 'ਚ। ਹੁਣ ਆਪਾਂ ਪੁਲਿਸ ਤੇ ਇਲਜ਼ਾਮ ਲਾਵਾਂਗੇ? ਇਸ ਕਰਕੇ ਜੇ ਕੋਈ ਸਟicker ਲੱਗਾ ਹੈ ਉਹ ਕੋਈ ਬਹੁਤੀ ਵੱਡੀ ਮਾਇਨੇ ਰੱਖਣ ਵਾਲੀ ਗੱਲ ਨਹੀਂ। ਸਟicker ਕੋਈ ਵੀ ਲਾ ਸਕਦਾ ਹੈ। ਬਾਬਾ ਜੀ ਸਿੱਖ ਹਿੰਦੂ ਸੰਗਠਨ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਹੁਣ ਕਿਉਂ ਲੋੜ ਪੈ ਗਈ? ਦੇਖੋ ਆਹ ਕਰਕੇ ਲੋੜ ਹੈ, ਗੁਰੂ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਤੋਂ ਰੋਕਣਾ, ਇਸੇ ਕਰਕੇ ਲੋੜ ਹੈ ਖਾਲਿਸਤਾਨ ਦੀ ਸਾਨੂੰ। ਭਾਈ ਸਾਹਿਬ ਦੀ ਕਿੰਨੀ ਦੇਰ ਰੁਕੋਗੇ ਤੁਸੀਂ ਅਮਰ ਜੀ ਇੱਥੇ? ਹਾਂਜੀ, ਕਿੰਨੀ ਦੇਰ ਰੁਕੋਗੇ ਇੱਥੇ? ਨਹੀਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪੜਾਅ ਕਰ ਰਹੇ ਹਾਂ, ਕੋਈ ਗੱਲ ਨਹੀਂ। ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਕਨਫਲਿਕਟ ਨਹੀਂ ਕਰਨਾ ਕੋਈ ਕਿਸੇ ਨਾਲ, ਪਰ ਇਹ ਗੁਲਾਮੀ ਜਿਹੜੀ ਹੈ ਇਹ ਸਿੱਖਾਂ ਨੂੰ ਪ੍ਰਤੱਖ ਕਰਕੇ ਦਿਖਾਉਣੀ ਵੀ ਗੁਲਾਮੀ ਹੁੰਦੀ ਕੀ ਹੈ। ਬਾਬਾ ਜੀ ਕਿੰਨੇ ਚਿਰ ਤੋਂ ਤੁਹਾਨੂੰ ਇੱਥੇ ਪੁਲਿਸ ਨੇ ਰੋਕਿਆ ਹੋਇਆ ਹੈ? ਨਹੀਂ ਪਹਿਲਾਂ ਤੇ ਇਹ ਆ ਕੇ ਬੈਠੇ ਸਨ ਤੇ ਅਸੀਂ ਇਹਨਾਂ ਦੀਆਂ ਕੁਝ ਬੇਨਤੀਆਂ ਮੰਨੀਆਂ ਵੀ, ਚਲੋ ਸਾਨੂੰ ਜਿਹੜੀਆਂ ਲੱਗੀਆਂ ਵੀ ਜਿਹੜਾ ਕੁਝ ਕੈਂਸਲ ਹੋ ਸਕਦਾ ਸੀ ਉਹ ਕੀਤਾ ਵੀ, ਪਰ ਜਦੋਂ ਫਿਰ ਸਾਨੂੰ ਜ਼ਿਆਦਾ ਸਿਰ ਤੇ ਚੜ੍ਹਨ ਵਾਲੀ ਗੱਲ ਹੈ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਅਸੀਂ ਇਹਨਾਂ ਨੂੰ ਕਿਹਾ ਵੀ ਜੇ ਕਹੋ ਤੇ ਹੁਣੇ ਜਾ ਕੇ ਜੇਲ੍ਹ 'ਚ ਬੈਠ ਜਾਂਦੇ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇੰਨਾ ਕਿਉਂ, ਕੀ ਕਾਰਨ ਹੈ? ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ,
ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਸੋ ਇਸ ਕਰਕੇ 3 ਘੰਟੇ ਹੋ ਗਏ, 2-2.5 ਘੰਟੇ ਹੋ ਗਏ। ਬਾਬਾ ਜੀ ਤੁਸੀਂ ਤਾਂ ਲੋਕਾਂ ਦੇ ਮਾਵਾਂ ਦੇ ਪੁੱਤਾਂ ਨੂੰ ਬਚਾ ਰਹੇ ਹੋ ਨਸ਼ੇ ਤੋਂ ਹਟਾ ਕੇ, ਤੇ ਫਿਰ ਵੀ ਇਹਨਾਂ ਕਿਉਂ, ਕੀ ਕਾਰਨ ਹੈ? ਇਹ ਇਹਨਾਂ ਨੂੰ ਪੁੱਛੋ ਵੀ ਕਿਉਂ ਭਾਈ ਤੁਹਾਨੂੰ ਚੰਗੇ ਨਹੀਂ ਲੱਗਦੇ? ਇੱਥੇ ਜਿਹੜੇ ਨੌਜਵਾਨ ਆਏ ਨੇ, ਜਿਹੜੀਆਂ ਮਾਵਾਂ ਇੱਥੇ ਆ ਰਹੀਆਂ ਨੇ ਮਿਲਣ, ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਪੁੱਤ ਜਿਹੜੇ ਧਰਮ ਨਾਲ ਜੁੜ ਕੇ ਨਸ਼ੇ ਤੋਂ ਦੂਰ ਹੋ ਸਕਦੇ ਆ, ਕੌਮੀ ਸੰਘਰਸ਼ ਹਿੱਸਾ ਪਾ ਸਕਦੇ ਆ। ਪਰ ਪ੍ਰਸ਼ਾਸਨ ਇਹ ਚਾਹੁੰਦਾ ਹੀ ਨਹੀਂਗਾ, ਨਿਜ਼ਾਮ ਚਾਹੁੰਦਾ ਨਹੀਂ, ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਵੀ ਸਿੱਖ ਨੌਜਵਾਨ ਜਿਹੜੇ ਨੇ, ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋਣ। ਨਸਲਕੁਸ਼ੀ ਚਾਹੁੰਦੀ ਹੈ ਨੌਜਵਾਨਾਂ ਦੀ। ਬਾਬਾ ਜੀ ਲੋਕ ਤੁਹਾਡੇ ਇਸ ਉਪਰਾਲੇ ਤੋਂ ਬੜੇ ਖੁਸ਼ ਨੇ, ਪਰ ਕਿਤੇ ਨਾ ਕਿਤੇ ਕੁਛ ਤੁਹਾਡੇ ਗਰਮ ਖਿਆਲੀਆਂ ਤੋਂ ਵੀ ਲੋਕ, ਬੁੱਲਾਂ ਤੋਂ ਵੀ ਲੋਕ ਪਰੇਸ਼ਾਨ ਨੇ। ਨਹੀਂ ਦੇਖੋ, ਜਿਹੜੇ ਸੱਚ ਹੁੰਦਾ ਉਹ ਗਰਮ ਹੁੰਦਾ ਹੈ। ਹੁਣ ਅੱਜ ਗੁਰੂ ਦਾ ਪੁਰਬ ਹੈ, ਉਹ ਤੇ ਜਾਣ ਨਹੀਂ ਦਿੱਤਾ ਗਿਆ ਤੇ ਸਾਡੇ ਬੋਲ ਤੱਤੇ ਨਾ ਹੋਣਗੇ। ਅਸੀਂ ਬੜੇ ਸਹਿਜ 'ਚ ਹਾਂ, ਇਹ ਗੁਰੂ ਨੇ ਸਾਨੂੰ ਸਿਖਾਇਆ। ਸਾਡੇ ਖਿਲਾਫ ਇਕੱਲੇ ਸਰਦਾਰ ਨੂੰ ਘਰੋਂ ਕੱਢ ਕੇ ਮਾਰਨ ਦੀਆਂ ਧਮਕੀਆਂ ਤੁਸੀਂ ਸੁਣੀਆਂ ਨੇ, ਮੀਡੀਆ ਤੇ ਆ ਗਈਆਂ ਹੈ। ਅਸੀਂ ਮੋੜਿਆਂ ਕੋ ਬਿਆਨ ਦਿੱਤਾ। ਪ੍ਰਸ਼ਾਸਨ ਜਿਹੜੇ ਗਰਮ ਗੱਲਾਂ ਉਹ ਨਹੀਂ ਲੱਗਦੀਆਂ। ਗਰਮ ਗੱਲਾਂ ਅਸੀਂ ਨਹੀਂ ਕੋਈ ਕੀਤੀ, ਨਾ ਕਿਸੇ ਧਰਮ ਦੇ ਖਿਲਾਫ ਬੋਲੇ ਆ। ਅਸੀਂ ਸੱਚ ਬੋਲਿਆ, ਸੱਚ ਬੋਲਦੇ ਰਹਿਣਾ। ਜਿਵੇਂ ਬਾਬਾ ਜੀ ਲੋਕਾਂ ਯੂਥ ਬਦਲਾਅ ਭਾਲਦਾ ਸੀਗਾ, ਵਿਰੋਧੀ ਪਾਰਟੀਆਂ ਨੂੰ ਹਟਾ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ, ਹੁਣ ਉਹਨਾਂ ਤੋਂ ਕੁਝ ਨਹੀਂ ਬਣਿਆ। ਹੁਣ ਲੋਕ ਯੂਥ ਜਿਹੜਾ ਹੈਗਾ ਬਦਲਾਅ ਤੁਹਾਡੇ ਵੱਲ ਆ ਰਿਹਾ, ਕੀ ਕਹਿਣਾ ਚਾਹੋਗੇ ਇੱਥੇ? ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਵੀ ਆਪਾਂ ਸਾਰੇ ਗੁਰੂ ਦੇ ਲੜ ਲਾ ਕੇ ਅੰਮ੍ਰਿਤਧਾਰੀ ਹੋਈਏ, ਅੰਮ੍ਰਿਤਧਾਰੀ ਹੋ ਕੇ ਗੁਲਾਮੀ ਦੇ ਖਿਲਾਫ ਸੰਘਰਸ਼ ਕਰੀਏ। ਰਾਜਨੀਤਿਕ ਪਾਰਟੀਆਂ ਦੇ ਨਾਲ ਕੀ ਦੇਣਾ ਕੀ ਨਹੀਂ ਦੇਣਾ, ਮੈਂ ਰਾਜਨੀਤੀ 'ਚ ਨਹੀਂ ਆਉਣਾ, ਪਰ ਮੈਂ ਇਹ ਸਮਝਦਾ ਵੀ ਪਿਛਲੀਆਂ 5 ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਨੇ। ਮਾਵਾਂ ਦੇ ਪੁੱਤ ਰੋਜ਼ ਮਰ ਰਹੇ ਨੇ, ਇੱਥੇ ਬੇਅਦਬੀਆਂ ਰੋਜ਼ ਹੋ ਰਹੀਆਂ ਨੇ, ਇੱਥੇ ਸਾਡੇ ਮਤਲਬ ਚੋਰੀਆਂ ਚਕਾਰੀਆਂ ਡਕੈਤੀਆਂ, ਦੁਕਾਨਦਾਰਾਂ ਕੋਲ ਫਰੌਤੀਆਂ ਮੰਗਣ ਦਾ ਕੰਮ ਸ਼ੁਰੂ ਹੋਇਆ ਪਿਆ। ਸੋ ਇਸ ਕਰਕੇ ਇਹ ਗੁਲਾਮੀ ਦਾ ਹੀ ਅਵਸਥਾ ਹੁੰਦੀ ਹੈ। ਕੌਮਾਂ ਇੱਦਾਂ ਗੁਲਾਮੀ ਭੋਗਦੀਆਂ। ਸਾਰੀ ਕੌਮ ਨੂੰ ਅਪੀਲ ਹੈ ਵੀ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਸੀਸ ਭੇਟ ਕਰਕੇ ਕੌਮ ਦੇ ਸੰਘਰਸ਼ 'ਚ ਹਿੱਸਾ ਪਾਉਣਾ ਪੈਣਾ। ਅਗਲਾ ਰਣਨੀਤੀ ਕੀ ਹੈ ਬਾਬਾ ਜੀ ਤੁਹਾਡੀ ਹੁਣ ਇਸ ਟਾਈਮ? ਅਗਲੀ ਰਣਨੀਤੀ ਸਮਾਂ ਆਉਣ ਤੇ ਸਾਰੀ ਪ੍ਰਤੱਖ ਕਰਦੇ ਹਾਂ। ਹਨੇਰਾ ਦੂਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਭਾਈ ਗੁਰਦਾਸ ਜੀ ਕਿਤੇ ਉਸ ਵੇਲੇ ਮਾਹੌਲ ਪੈਦਾ ਹੋ ਗਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ